व्यूअर्स वेलकम बैक ऑन प्रोग्राम। सो व्यूअर्स एंड वाले सैक्शन में पहुंच चुके हैं। उस विच आपां गलबात करन जा रहे हैं कि भारत विच इंसाफ दा हाल किन्ना क मंदा है। इस संबंधी उन्हां दी अपनी पार्लीमानी पैनल दी रिपोर्ट नूं देखिया जा सकता है। इस रिपोर्ट अनुसार भारत दे फास्ट ट्रैक कोर्ट सिर्फ नेम करके ही फास्ट हैं। इन्हां विच इस वेले लगभग 2 लाख केस पेंडिंग हैं जिन्हां दा निपटारा करन विच 20 साल दा समा लगेगा। सो इस बारे आपां गलबात करन जा रहे हैं और नाल ही गुरबाणी विचारां साथ होना पाई जाएगी। सो असीं चाहांगे कि तुसां इसी तरह बने रहना, देखण सुनने या लिखण लई तुहाडा सब दा बहुत बहुत धन्नवाद जी। डॉक्टर साहब की विचारां ने? ਸਾਡੇ ਵੀਰ ਗੁਰਨਾਮ ਸਿੰਘ ਜੀ ਨੇ ਲਿਖਿਆ ਵੀ ਜਿਹੜਾ ਸੂਰ ਦਾ ਬੱਚਾ ਅੰਮ੍ਰਿਤਸਰ ਮਾਰਿਆ ਉਹਦਾ ਨਾਮ ਸੁਧੀਰ ਸੂਰੀ ਹੈ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਦੇਖੋ ਜਦੋਂ ਅਸੀਂ ਲਫ਼ਜ਼ ਸੁਣਦੇ ਹਾਂ ਫਾਸਟ ਟਰੈਕ ਕੋਰਟਸ ਤੇ ਲੱਗਦਾ ਵੀ ਕੋਈ ਬਹੁਤ ਤੇਜ਼ੀ ਦੇ ਨਾਲ ਫਾਸਟ ਟਰੈਕ ਤਾਂ ਸੜਕਾਂ ਦੇ ਉੱਤੇ ਵੀ ਹੁੰਦਾ ਹੈ ਜਿੱਥੇ ਤੁਸੀਂ ਐਕਸਟਰਾ ਪੈਸੇ ਦੇ ਕੇ ਜਾਂਦੇ ਹੋ ਜੀ ਫਾਸਟ ਜਾ ਰਿਹਾ। ਔਰ ਸਾਨੂੰ ਵੀ ਇਹ ਲੱਗਦਾ ਸੀ ਵੀ ਜਦੋਂ ਕੋਈ ਕੇਸ ਕਿਤੇ ਕੋਈ ਰੇਪ ਦਾ ਹੋਇਆ, ਕੋਈ ਹੋਰ ਜਿਹੜੀ ਹੈ ਵਾਇਲੈਂਸ ਹੋਈ ਜਾਂ ਦੂਜਾ ਕਿ ਜੀ ਉਹਨੂੰ ਫਾਸਟ ਟਰੈਕ ਕੋਰਟ ਦੇ ਹਵਾਲੇ ਕਰ ਦਿੱਤਾ ਗਿਆ। ਤੇ ਮੇਰੇ ਮਾਈਂਡ 'ਚ ਵੀ ਇਹ ਸੀ ਕਿ ਵੀ ਇਹਦਾ ਮਤਲਬ ਇਹ ਹੈ ਕਿ ਉਹ ਕੁਇਕਲੀ ਉਹਦਾ ਨਿਪਟਾਰਾ ਹੋ ਜਾਂਦਾ ਹੋਏਗਾ ਕੁਝ ਮਹੀਨਿਆਂ 'ਚ, ਵੱਧ ਤੋਂ ਵੱਧ 6 ਮਹੀਨੇ ਸਾਲ। ਹੁਣ ਇੱਕ ਪਾਰਲੀਮੈਂਟਰੀ ਪੈਨਲ ਇਹਨਾਂ ਨੇ ਬਣਾਇਆ ਸੀ ਜਿਹਨੇ ਇਹ ਸਟੱਡੀ ਕਰਨਾ ਸੀ ਕਿ ਵੀ ਜਿਹੜੇ ਫਾਸਟ ਟਰੈਕ ਕੋਰਟਸ ਨੇ ਇਹ ਕਿੰਨਾ ਕੁ ਫਾਸਟ ਕੰਮ ਕਰਦੇ ਨੇ। ਔਰ ਜਿਹੜੀ ਉਹਦੀ ਰਿਪੋਰਟ ਆਈ ਉਸ ਦਾ ਹੈਡਲਾਈਨ ਇਹ ਹੈ ਫਾਸਟ ਟਰੈਕ ਕੋਰਟਸ ਰਿਮੇਨਡ ਫਾਸਟ ਇਨ ਨੇਮ ਸੇਕ ਓਨਲੀ ਪਾਰਲੀਮੈਂਟਰੀ ਪੈਨਲ। ਕਿਹਾ ਜੀ ਨਾਮ ਕਰਕੇ ਇਹ ਫਾਸਟ ਨੇ। ਔਰ ਫਿਰ ਉਹਨਾਂ ਨੇ ਫਿਗਰਸ ਦਿੱਤੀਆਂ ਵੀ ਇਸ ਵੇਲੇ 1,84,000 ਕੇਸ ਪੈਂਡਿੰਗ ਨੇ ਫਾਸਟ ਟਰੈਕ ਕੋਰਟ, ਆਲਮੋਸਟ 2 ਲੱਖ। ਔਰ ਇਹਨਾਂ ਨੂੰ ਜਿਹੜਾ ਹੈ ਉਹ 10 ਤੋਂ 20 ਸਾਲ ਲੱਗਣਗੇ ਔਰ ਅੱਗੋਂ ਤਾਂ ਰੋਜ਼ ਨਵੇਂ ਕੇਸ ਵੀ ਆਣੇ ਨੇ ਕਿ ਵੀ ਇਹਨਾਂ ਨੂੰ ਹੀ ਜੇ ਨਿਪਟਾਣਾ ਹੋਏ ਤਾਂ ਇਹਨਾਂ ਨੂੰ 10 ਤੋਂ 20 ਸਾਲ ਦਾ ਟਾਈਮ ਲੱਗੇਗਾ। ਔਰ ਇਹ ਹੁਣ ਉਹਨਾਂ ਨੇ ਇਸ ਪਾਰਲੀਮੈਂਟ ਕਮੇਟੀ ਨੇ ਰਿਕਮੈਂਡ ਕੀਤਾ ਕਿ ਵੀ ਇਹ ਬੰਦ ਕਰੋ ਫਰਾਡ। ਲੁੱਕ ਇਨ ਦਾ ਅਦਰ ਕੰਟਰੀਜ਼ ਕਿ ਵੀ ਬਾਕੀ ਮੁਲਕਾਂ 'ਚ ਕਿਵੇਂ ਜਸਟਿਸ ਦਿੱਤਾ ਜਾਂਦਾ ਹੈ, ਕਿਵੇਂ ਜਿਹੜੀਆਂ ਨੇ ਅਦਾਲਤਾਂ ਉਹ ਫੈਸਲੇ ਕਰਦੀਆਂ ਨੇ, ਕਿਵੇਂ ਇਹ ਹੈ ਵੀ ਇਹਦਾ ਸਿਰਫ ਤੁਸੀਂ ਨਾਂ ਰੱਖ ਦਿੱਤਾ ਫਾਸਟ ਟਰੈਕ ਕੋਰਟ। ਔਰ ਇਹੀ ਹੈ noting that about 1.84 lakh cases are presently pending in fast track special courts which took 1 to 10 years for their disposal. A parliamentary panel has said that these courts remain fast in namesake only. और ਜਿਹੜੇ ਉਹਨਾਂ ਨੇ ਰੀਜ਼ਨ ਦਿੱਤੇ ਨੇ ਕਿ ਭਾਈ 10 ਸਾਲ ਤੋਂ 20 ਸਾਲ ਤੱਕ ਕਿਉਂ? lack of judges, rigorous procedures, frequent adjournments are some of the main reasons for dysfunctionality of the fast track courts. ਉਹਨਾਂ ਨੇ ਕਿਹਾ ਜੀ ਨਾ ਜੱਜ ਨੇ ਨਾ ਹੀ ਜਿਹੜਾ ਪ੍ਰੋਸੀਜਰ ਹੈ ਉਹ ਇਸ ਕਿਸਮ ਦਾ ਜਿਵੇਂ ਦਾ ਇਹਨਾਂ ਨੇ ਬਿਊਰੋਕਰੇਸੀ ਨੇ ਬਣਾਇਆ ਹੁੰਦਾ। ਔਰ ਜੱਜ ਜੇ ਆਇਆ ਵੀ ਉਹਨੇ ਕਿਹਾ ਜੀ ਆਰਡਰ ਸੁਣਿਆ, ਉਹਨੇ ਕਿਹਾ ਜੀ ਅੱਗੇ ਡੇਟ ਪਾ ਦਿਓ 6 ਮਹੀਨੇ ਦੀ, ਫ੍ਰੀਕੁਐਂਟ ਐਡਜਰਨਮੈਂਟਸ। ਔਰ ਇਹ ਉਹਨਾਂ ਦਾ ਕਹਿਣਾ। ਹੁਣ ਇਸ 'ਚੋਂ ਜੇ ਇੱਕ ਤਬਕਾ ਸਾਡਾ ਸਮਝੇ ਕਿ ਜੀ ਇਹ ਸਿਸਟਮ 'ਚੋਂ ਜਸਟਿਸ ਨਿਕਲੇਗਾ, ਇਹ ਆਰਡੀਨਰੀ ਕੋਰਟਸ ਦਾ ਹਾਲ ਅੰਦਾਜ਼ਾ ਲਾ ਲਓ ਕੀ ਹੈ। ਜੇ 2,84,000 ਕੇਸ ਫਾਸਟ ਟਰੈਕ ਕੋਰਟਸ ਦੇ ਵਿੱਚ ਫਸਿਆ ਹੋਇਆ ਜਿਹਨੂੰ 10 ਤੋਂ 20 ਸਾਲ ਲੱਗਣੇ ਨੇ ਤੇ ਆਮ ਅਦਾਲਤਾਂ 'ਚ ਕਿਹਦੇ ਲਈ ਇਨਸਾਫ ਹੈ? ਔਰ ਜਦੋਂ ਵੀ ਕਿਸੇ ਸਿਸਟਮ ਦੀ ਗੱਲ ਹੁੰਦੀ ਹੈ, ਸਿਸਟਮ ਦਾ ਮਤਲਬ 2-3 ਚੀਜ਼ਾਂ ਕਿਸੇ ਸਟੇਟ ਤੋਂ ਜਾਂ ਕਿਸੇ ਰਜੀਮ ਤੋਂ ਸਿਟੀਜ਼ਨ ਐਕਸਪੈਕਟ ਕਰਦਾ, ਉਹਦਾ ਹੱਕ ਬਣਦਾ ਹੈ ਸੇਫਟੀ, ਸਿਕਿਉਰਿਟੀ, ਅਦਲ, ਜਸਟਿਸ। ਤੇ ਜੇ ਤੁਸੀਂ ਸੇਫਟੀ, ਸਿਕਿਉਰਿਟੀ, ਅਦਲ ਨਹੀਂ ਦਿੰਦੇ ਤੇ ਉਹ ਸਟੇਟਸ ਨੂੰ ਫਿਰ ਰਹਿਣ ਦਾ ਵੀ ਕੋਈ ਅਖਲਾਕੀ ਹੱਕ ਨਹੀਂ ਹੁੰਦਾ। ਔਰ ਅਸੀਂ ਦੇਖ ਹੀ ਲਿਆ ਵੀ ਕਿਸ ਲੈਵਲ ਦੀ ਸੇਫਟੀ, ਸਿਕਿਉਰਿਟੀ ਤਾਂ ਉਹਨਾਂ ਦਾ ਹਾਲ ਜੋ ਸਾਹਮਣੇ ਹੈ ਹੀ ਹੈ। ਇਹਨਾਂ ਮੁਲਕਾਂ 'ਚ ਤੁਸੀਂ ਤੁਹਾਡੀ ਗੱਡੀ ਬ੍ਰੇਕਡਾਊਨ ਹੋ ਗਈ ਜਾਂ ਕੋਈ ਹੋਰ ਪ੍ਰੋਬਲਮ ਹੈ, ਕੋਈ ਟਾਇਰ ਫਲੈਟ ਹੋ ਗਿਆ, ਤੁਸੀਂ ਡੀਕਦੇ ਹੋ, ਪੁਲਿਸ ਵਾਲਾ ਆਉਂਦਾ, ਤੁਹਾਡੀ ਜਾਨ 'ਚ ਜਾਨ ਆਉਂਦੀ ਹੈ ਕਿ ਭਾਈ ਤੁਹਾਨੂੰ, ਤੇ ਉੱਥੇ ਪੁਲਿਸ ਵਾਲਾ ਦੇਖ ਕੇ ਤੁਸੀਂ ਆਪਣੇ ਰੁਪਈਏ ਕੱਢ ਕੇ ਜਰਾਬਾਂ 'ਚ ਰਕਾਉਣ ਲੱਗਦਾ ਵੀ ਇਹਨੇ ਤਾਂ ਜੇਬ ਫੋਰ ਲੈਣੀ ਹੈ ਜੋ ਹੈ ਉਹ ਵੀ ਕੱਢ ਲੈਣ। ਔਰ ਤੁਹਾਨੂੰ ਲੱਗਦਾ ਵੀ ਜਮਦੂਤ ਕਿੱਥੋਂ ਆ ਗਿਆ ਹੈ। ਸੋ ਸੇਫਟੀ, ਸਿਕਿਉਰਿਟੀ ਤਾਂ ਇਹ ਅਦਲ ਦਾ ਹਾਲ ਦੇਖ ਲਓ ਕਿ ਫਾਸਟ ਕੋਰਟਸ ਜਿਹੜੀਆਂ ਨੇ ਇਹਨਾਂ 'ਚੋਂ ਕੀ ਜਸਟਿਸ ਨਿਕਲਦਾ। ਔਰ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਕੱਲ੍ਹ ਤਾਂ ਅਸੀਂ ਜਿਹੜੀ ਹੈ ਉਹ ਸਪਿਰਿਚੁਅਲ ਕੁਐਰੀ ਉਸ ਦਾ ਹੀ ਜਵਾਬ ਦਿੱਤਾ ਸੀ। ਔਰ ਬੀਬੀ ਵਿਨੀ ਕੌਰ ਜੀ ਨੇ ਬਹੁਤ ਧੰਨਵਾਦ ਵੀ ਕੀਤਾ। ਉਹਨਾਂ ਦੇ ਮੰਮੀ ਵੀ ਉਹਨਾਂ ਨੇ ਕਿਹਾ ਵੀ ਬਹੁਤ ਖੁਸ਼ ਹੋਏ ਜਵਾਬ ਤੋਂ।
ਔਰ ਅਸੀਂ ਪਰਸੋਂ ਜਿਹੜਾ ਸ਼ਬਦ ਪੰਜਵੇਂ ਪਾਤਸ਼ਾਹ ਦੀ ਸ਼ੁਰੂਆਤ ਕੀਤੀ ਸੀ, ਔਰ ਜਿਵੇਂ ਮੈਂ ਕਿਹਾ ਸੀ ਕਿ ਭਾਈ ਇਸ ਦੇ ਵਿੱਚ ਕਾਫੀ ਸਿੰਧੀ ਜ਼ਬਾਨ ਦੇ ਲਫ਼ਜ਼ ਨੇ ਜੀ, ਔਰ ਅਸੀਂ ਇੱਕ ਉਸ ਦਾ ਛੰਤ ਔਰ ਉਸ ਦੀ ਇੰਟਰਪ੍ਰੀਟੇਸ਼ਨ ਹੀ ਕਰ ਪਾਏ ਸੀ। ਅੱਜ ਅਸੀਂ ਛੰਦ ਅਗਲੇ ਨੂੰ ਵਿਚਾਰਦੇ ਹਾਂ, ਔਰ ਉਹ ਛੰਤ ਹੈ, ਡਖਣਾ ਸੁਹੰਦੜੋ ਹਬ ਠਾਏ, ਕੋਏ ਨਾ ਦਿਸੈ ਡੂਜੜੋ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਹੁਣ ਦੱਖਣਾ ਦੱਖਣ ਤੋਂ ਹੈ, ਕਿਉਂਕਿ ਦੱਦਾ ਜਿਹੜਾ ਸਾਡੀ ਪੰਜਾਬੀ ਦਾ ਇੱਧਰ ਸਿੰਧ ਦੇ ਵਿੱਚ ਸ਼ਾਇਦ ਮੁਲਤਾਨ 'ਚ ਵੀ ਹੋਏਗਾ, ਕਿਉਂਕਿ ਸਿੰਧੀ ਔਰ ਮੁਲਤਾਨੀ ਉਹਨਾਂ ਦੀ ਤਹਿਜ਼ੀਬ ਵੀ ਬਹੁਤ ਸਾਰੀਆਂ ਚੀਜ਼ਾਂ ਕਾਮਨ ਨੇ, ਔਰ ਮੁਲਤਾਨੀ ਜਿਹਨੂੰ ਅੱਜ ਕੱਲ੍ਹ ਸਰਾਇਕੀ ਉਸ ਖਿੱਤੇ ਦੀ ਜ਼ਬਾਨ ਨੂੰ ਕਹਿੰਦੇ ਨੇ, ਸਰਾਇਕੀ ਔਰ ਸਿੰਧੀ ਦੇ ਲਫ਼ਜ਼ ਵੀ ਆਪਸ ਦੇ ਵਿੱਚ ਕਾਫੀ ਮਿਕਸ ਹੁੰਦੇ ਨੇ। ਸੋ ਇਹ ਸੁਹੰਦੜੋ ਹਬ ਠਾਏ, ਕੋਏ ਨਾ ਦਿਸੈ ਡੂਜੜੋ, ਕਿ ਉਹ ਵਾਹਿਗੁਰੂ ਹਰ ਥਾਂ ਤੇ ਬਿਰਾਜਮਾਨ ਹੈ, ਹਰ ਥਾਂ ਤੇ ਮੌਜੂਦ ਹੈ, ਜਿਹਨੂੰ ਓਮਨੀ ਪ੍ਰੈਜ਼ੈਂਟ ਕਿਹਾ ਜਾਂਦਾ ਹੈ। ਸੁਹੰਦੜੋ ਹਬ ਠਾਏ, ਕੋਏ ਨਾ ਦਿਸੈ ਡੂਜੜੋ, ਕਿ ਮੈਨੂੰ ਕੋਈ ਹੋਰ ਦੂਜਾ ਨਜ਼ਰ ਨਹੀਂ ਆਉਂਦਾ, ਕੋਈ ਮੈਨੂੰ ਅੱਡ ਨਜ਼ਰ ਨਹੀਂ ਆਉਂਦਾ। ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਗੁਰੂ ਨਾਨਕ ਪੰਜਵੇਂ ਨਾਨਕ ਯਾਦ ਦਹਾਨੀ ਫਰਮਾਉਂਦੇ ਨੇ ਕਿ ਜਿਉਂ ਹੀ ਸਤਿਗੁਰੂ ਦੇ ਨਾਲ ਭੇਟ ਹੋਈ, ਸਤਿਗੁਰੂ ਦੇ ਨਾਲ ਜਿਹੜਾ ਉਹ ਸਾਥ ਬਣਿਆ, ਸਤਿਗੁਰੂ ਨੇ ਰਹਿਮਤ ਕੀਤੀ, ਤੇ ਮੇਰੇ ਮਨ ਦੇ ਕਪਾਟ, ਦਰਵਾਜ਼ੇ ਨੂੰ ਕਹਿੰਦੇ ਨੇ, ਮਨ ਦੇ ਦਰਵਾਜ਼ੇ ਖੁੱਲ ਗਏ। ਔਰ ਜਦੋਂ ਮਨ ਦੇ ਦਰਵਾਜ਼ੇ ਖੁੱਲ ਗਏ, ਉਹਨਾਂ ਨੇ ਕੀ ਦੱਸਿਆ? ਸੁਹੰਦੜੋ ਹਬ ਠਾਏ, ਕਿ ਉਹ ਹਰ ਥਾਂ ਸੁਣਦਾ ਹੈ, ਹਰ ਥਾਂ ਮੌਜੂਦ ਹੈ, ਕੋਈ ਨਾ ਦਿਸੈ ਡੂਜੜੋ, ਕੋਈ ਦੂਸਰਾ ਨਹੀਂ। ਔਰ ਇਸ ਦੀ ਫਿਰ ਅੱਗੋਂ ਵਿਆਖਿਆ ਦੇ ਵਿੱਚ, ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ, ਬਾਣੀ ਵਿਚਾਰੀਐ ਜੀਓ, ਸਿਮਰਤ ਸਾਸ ਗਿਰਾਸ, ਪੂਰਨ ਵਿਸ਼ਵਾਸ, ਕਿਉਂ ਮਨੋ ਵਿਸਾਰੀਐ ਜੀਓ, ਕਿਉਂ ਮਨੋ ਵਿਸਾਰੀਐ, ਨਿਮਖ ਨਹੀਂ ਟਾਰੀਐ, ਗੁਣਵੰਤ ਪ੍ਰਾਣ ਹਮਾਰੇ, ਮਨ ਬਾਂਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ, ਅਨਾਥ ਕੇ ਨਾਥੇ ਸਰਬ ਕੇ ਸਾਥੈ, ਜਪ ਜੂਐ ਜਨਮ ਨਾ ਹਾਰੀਐ, ਨਾਨਕ ਕੀ ਬੇਨੰਤੀ ਪ੍ਰਭ ਪੈ, ਕਿਰਪਾ ਕਰ ਭਵਜਲ ਤਾਰੀਐ। ਕਿ ਤੇਰੇ ਬਚਨ, ਤੇਰੇ ਬੋਲ ਬਹੁਤ ਸੋਹਣੇ ਨੇ, ਅਨੂਪ ਸੁਹੱਪਣ ਨੂੰ ਕਹਿੰਦੇ ਨੇ। ਸੰਤਨ ਆਧਾਰ, ਮੈਨੂੰ ਸੰਤਾਂ ਦਾ, ਰੱਬ ਦੇ ਪਿਆਰਿਆਂ ਦਾ ਹੀ ਆਧਾਰ ਹੈ। ਬਾਣੀ ਵਿਚਾਰੀਐ ਜੀਓ, ਔਰ ਮੈਂ ਉਹਨਾਂ ਸੰਤਾਂ ਦੇ ਆਧਾਰ ਦੇ ਵਿੱਚ, ਉਹਨਾਂ ਦੀ ਸੰਗਤ 'ਚ ਰਹਿੰਦਿਆਂ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਜਿਹੜਾ ਉਸ ਦੇ ਉੱਤੇ ਵਿਚਾਰਦਾ ਹੈ, ਉਸ ਦੇ ਉੱਤੇ ਮੈਂ ਧਿਆਨ ਧਰਦਾ। ਸਿਮਰਤ ਸਾਸ ਗਿਰਾਸ, ਹਰ ਗਰਾਈ ਦੇ ਨਾਲ ਵੀ, ਜਦੋਂ ਤੁਸੀਂ ਇੱਕ ਨਵਾਲਾ ਜਿਹਨੂੰ ਕਹਿੰਦੇ ਨੇ ਉਹ ਅੰਦਰ ਲੰਘਾਉਂਦੇ ਹੋ, ਉਦੋਂ ਵੀ ਉਸ ਵਾਹਿਗੁਰੂ ਨੂੰ ਯਾਦ ਕਰਦੇ ਹੋ। ਸਿਮਰਤ ਸਾਸ ਗਿਰਾਸ, ਪੂਰਨ ਵਿਸ਼ਵਾਸ, ਇਹ ਉਦੋਂ ਤੱਕ ਸਿਮਰਨ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਬਣਦਾ ਜਦੋਂ ਤੱਕ ਤੁਹਾਡੇ ਅੰਦਰ ਮੁਕੰਮਲ ਫੇਥ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਔਰ ਜੇ ਮੈਂ ਇਹ ਕਹਿਣਾ ਹੋਏ ਕਿ ਰੱਬ ਕੀ ਹੈ, ਰੱਬ ਵਿਸ਼ਵਾਸ ਦਾ ਨਾਂ ਹੀ ਹੈ। ਅਸੀਂ ਤਾਂ ਰਿਲੀਜਨ ਲਫ਼ਜ਼ ਇਸਤੇਮਾਲ ਕਰਦੇ ਹਾਂ, ਅਮਰੀਕਾ ਦੇ ਵਿੱਚ ਰਿਲੀਜਨ ਦੇ ਲਈ ਲਫ਼ਜ਼ ਹੀ ਫੇਥ ਇਸਤੇਮਾਲ ਹੁੰਦਾ। ਫੇਥ ਹੀ ਹੈ, ਜਾਂ ਉਹ ਹੈ ਜਾਂ ਨਹੀਂ ਹੈ। ਇਹ ਨਹੀਂ ਹੁੰਦਾ ਜੀ ਮੇਰਾ ਥੋੜਾ ਹੈ, ਮੇਰਾ ਬਹੁਤ ਹੈ। ਜੇ ਹੈ ਤਾਂ ਮੁਕੰਮਲ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ, ਇਹ ਫੇਥ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਤੋਂ ਬਿਨਾਂ ਉਹ ਜਿਹੜਾ ਜਦੋਂ ਤੱਕ ਸਿਮਰਤ ਸਾਸ ਗਿਰਾਸ, ਪੂਰਨ ਵਿਸ਼ਵਾਸ, ਜਦੋਂ ਫਿਰ ਪੂਰੇ ਵਿਸ਼ਵਾਸ ਦੇ ਉੱਤੇ ਤੁਹਾਡਾ ਮਨ ਟਿਕਦਾ, ਕਿਉਂ ਮਨੋ ਵਿਸਾਰੀਐ ਜੀਓ, ਫਿਰ ਤੁਹਾਨੂੰ ਹੁੰਦਾ ਵੀ ਮੈਂ ਉਸ ਵਾਹਿਗੁਰੂ ਨੂੰ ਕਿਉਂ ਵਿਸਾਰਾਂ, ਉਹ ਤਾਂ ਮੇਰਾ ਪ੍ਰਾਣਾ ਦਾ ਆਧਾਰ ਹੈ। ਸਾਸ ਗਿਰਾਸ, ਮੈਨੂੰ ਉਸ ਦੀ ਸ਼ਰਨ 'ਚ ਮੈਂ ਰਹਿਣਾ। ਕਿਉਂ ਮਨੋ ਵਿਸਾਰੀਐ, ਨਿਮਕ ਨਹੀਂ ਟਾਰੀਐ, ਗੁਣਵੰਤ ਪ੍ਰਾਣ ਹਮਾਰੇ, ਕਿਉਂ ਵਿਸਾਰੀਏ ਉਹਨੂੰ, ਕਿਉਂ ਭੁੱਲੀਏ, ਕਿਉਂ ਇੱਕ ਪਲ ਭਰ ਲਈ ਵੀ ਉਸ ਤੋਂ ਵਿੱਥ ਪਾਈਏ। ਉਹ ਤਾਂ ਗੁਣਾਂ ਦਾ ਖਜ਼ਾਨਾ, ਸਾਡਾ ਪ੍ਰਾਣ ਆਧਾਰ ਹੈ। ਮਨ ਬਾਂਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ। ਉਹ ਅੰਦਰ ਦੀ ਬਿਰਥਾ ਨੂੰ ਜਾਣਨ ਵਾਲਾ ਹੈ। ਜੋ ਅਸੀਂ ਚਾਹੁੰਦੇ ਹਾਂ ਉਹ ਵਾਹਿਗੁਰੂ ਸਾਨੂੰ ਹਰ ਚੀਜ਼ ਦਿੰਦਾ ਹੈ, ਮਨ ਬਾਂਛਤ ਫਲ ਦਿੰਦਾ ਹੈ। ਅਨਾਥ ਕੇ ਨਾਥੇ ਸਰਬ ਕੇ ਸਾਥੇ, ਜਪ ਜੂਐ ਜਨਮ ਨਾ ਹਾਰੀਏ। ਉਹ ਅਨਾਥਾਂ ਦਾ ਨਾਥ ਹੈ, ਹਰ ਇੱਕ ਦਾ ਸਾਥੀ ਹੈ। ਔਰ ਇਸ
ਕੀਮਤੀ ਜ਼ਿੰਦਗੀ ਨੂੰ ਜੂਏ ਵਾਂਗ ਨਾ ਹਾਰੀਏ। ਇਹ ਬਹੁਤ ਕੀਮਤੀ ਜ਼ਿੰਦਗੀ ਹੈ, ਵਾਹਿਗੁਰੂ ਦੀ ਯਾਦ ਸਿਮਰਨ ਚ ਗੁਜ਼ਾਰੀਏ। ਬਿਲਕੁਲ। ਨਾਨਕ ਕੀ ਬੇਨੰਤੀ ਪ੍ਰਭ ਪੈ, ਕਿਰਪਾ ਕਰ ਭਵਜਲ ਤਾਰੀਏ। ਪੰਜਵੇਂ ਨਾਨਕ ਬੇਨਤੀ ਹੋ ਕੇ ਅਰਜ਼ੋਈ ਕਰਦੇ ਨੇ ਕਿ ਹੇ ਵਾਹਿਗੁਰੂ ਕਿਰਪਾ ਕਰੋ, ਰਹਿਮਤ ਕਰੋ ਔਰ ਆਪਣੀ ਰਹਿਮਤ ਦੇ ਨਾਲ ਮੈਨੂੰ ਇਸ ਭਵ ਸਾਗਰ ਤੋਂ, ਮਾਇਆ ਦੇ ਇਸ ਜੰਜਾਲ ਤੋਂ ਪਾਰ ਉਤਾਰੋ। ਜੀ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਿੱਚ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਆ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।